विसाखी मौके जथेदार ज्ञानी हरप्रीत सिंह ਵੱਲੋਂ ਕੌਮ ਦੇ ਨਾਂ ਸੰਦੇਸ਼। ਦਲ ਖਾਲਸਾ ਨੇ ਵਿਸਾਖੀ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਝੁਲਾਇਆ ਸਿੱਖ ਰਾਜ ਦਾ ਝੰਡਾ। ਪੰਥਕ ਕਾਨਫਰੰਸ ਤੋਂ ਪਹਿਲਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦਿੱਤਾ ਵੱਡਾ ਬਿਆਨ। ਦੇਸ਼ ਭਰ ਵਿੱਚ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਸਿੱਖ ਕੌਮ ਦੇ ਲੋਕ ਇਸ ਨੂੰ ਨਵੇਂ ਸਾਲ ਵਜੋਂ ਵੀ ਮਨਾਉਂਦੇ ਹਨ। ਇਹ ਤਿਉਹਾਰ ਸਿੱਖਾਂ ਲਈ ਬਹੁਤ ਮਹੱਤਵਪੂਰਨ ਹੈ। ਵਿਸਾਖੀ ਦੇ ਦਿਨ ਲੋਕ ਦਾਣਿਆਂ ਦੀ ਪੂਜਾ ਦੇ ਨਾਲ ਚੰਗੀ ਫਸਲ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ। ਇਸੇ ਦੌਰਾਨ ਵਿਸਾਖੀ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਵੱਡਾ ਤੇ ਅਹਿਮ ਸੁਨੇਹਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਪੂਰਨ ਅਮਨ ਸ਼ਾਂਤੀ ਹੈ, ਪਰ ਇਸ ਦੇ ਬਾਵਜੂਦ ਪੰਜਾਬ ਨੂੰ ਗੜਬੜ ਵਾਲਾ ਸੂਬਾ ਦੱਸ ਕੇ ਇਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਹਾਲਾਤ ਖਰਾਬ ਉਦੋਂ ਹੁੰਦੇ ਹਨ ਜਦੋਂ ਦੋ ਭਾਈਚਾਰਿਆਂ ਵਿੱਚ ਟਕਰਾਅ ਹੋਵੇ ਜਾਂ ਫਿਰ ਕਿਸੇ ਮੁੱਦੇ ਨੂੰ ਲੈ ਕੇ ਲੋਕਾਂ ਅਤੇ ਸਰਕਾਰ ਦਰਮਿਆਨ ਟਕਰਾਅ ਹੋਵੇ ਤੇ ਖੂਨ ਖਰਾਬਾ ਹੋ ਜਾਵੇ, ਪਰ ਪੰਜਾਬ ਵਿੱਚ ਅਜਿਹਾ ਕੁਝ ਨਹੀਂ ਹੈ। ਉਹਨਾਂ ਕਿਹਾ ਕਿ ਨਾ ਤਾਂ ਦੋ ਭਾਈਚਾਰਿਆਂ ਵਿੱਚ ਕੋਈ ਟਕਰਾਅ ਹੈ ਅਤੇ ਨਾ ਹੀ ਸਰਕਾਰ ਨਾਲ ਕੋਈ ਅਜਿਹਾ ਟਕਰਾਅ ਹੋਇਆ ਹੈ, ਪਰ ਇਸ ਦੇ ਬਾਵਜੂਦ ਪੰਜਾਬ ਨੂੰ ਗੜਬੜ ਵਾਲਾ ਸੂਬਾ ਦੱਸ ਕੇ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਜਿੱਥੇ ਹੋਰ ਰਾਜਾਂ ਵਿੱਚ ਦੰਗੇ ਫਸਾਦ ਹੋਏ ਹਨ ਤੇ ਦੋ ਫਿਰਕਿਆਂ ਵਿੱਚ ਟਕਰਾਅ ਹੋਏ ਹਨ, ਉਹਨਾਂ ਨੂੰ ਛੱਡ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਥੇਦਾਰ ਨੇ ਆਖਿਆ ਕਿ ਪੰਜਾਬ ਵਿੱਚ ਸ਼ਾਂਤੀ ਹੈ, ਇੱਥੇ ਕੋਈ ਮਾਹੌਲ ਖਰਾਬ ਨਹੀਂ ਹੈ। ਖੂਨ ਖਰਾਬਾ ਜਾਂ ਲੋਕਾਂ ਵਿੱਚ ਝਗੜਾ ਹੁੰਦਾ ਹੈ ਤਾਂ ਹੀ ਮਾਹੌਲ ਖਰਾਬ ਹੁੰਦਾ ਹੈ। ਪੰਜਾਬ ਵਿੱਚ ਸ਼ਾਂਤੀ ਹੈ, ਪਰ ਫਿਰ ਵੀ ਇਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਇੱਥੇ ਗੁਰੂ ਸਾਹਿਬ ਜੀ ਦੀ ਰਹਿਮਤ ਹੈ, ਇੱਥੇ ਕਦੇ ਅਜਿਹਾ ਕੁਝ ਨਹੀਂ ਹੋਵੇਗਾ। ਮੈਂ ਆਪ ਸਾਰੀ ਸੰਗਤ ਦਾ ਧੰਨਵਾਦ ਕਰਨਾ ਚਾਹੁੰਦਾ ਉਹ ਇਸ ਗੱਲੋਂ ਕਿ ਬਹੁਤ ਸਾਰੀਆਂ ਸਰਕਾਰੀ ਰੋਕਾਂ ਦੇ ਬਾਵਜੂਦ, ਕਿਉਂਕਿ ਜਦੋਂ ਗੁਰੂ ਘਰ ਸੰਗਤ ਆਉਂਦੀ ਹੈ, ਮੱਥਾ ਟੇਕਦੀ ਹੈ, ਦਰਸ਼ਨ ਦੀਦਾਰ ਕਰਦੀ ਹੈ ਤੇ ਰਾਹ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਸਿੱਖ ਜਿਹੜੇ ਹੈ ਸੰਗਤਾਂ ਦੀ ਸੇਵਾ ਕਰਦੇ ਹੈ। ਕੋਈ ਲੰਗਰ ਲਾਉਂਦਾ ਹੈ, ਕੋਈ ਜਲ ਛਕਾਉਂਦਾ ਹੈ, ਕੋਈ ਦੁੱਧ ਛਕਾਉਂਦਾ ਹੈ, ਕੋਈ ਜਲੇਬੀਆਂ ਛਕਾਉਂਦਾ ਹੈ, ਕੋਈ ਰਸਤੇ ਸਾਫ਼ ਕਰਦਾ ਹੈ, ਕਿਉਂਕਿ ਪਤਾ ਹੁੰਦਾ ਹੈ ਕਿ ਇਹ ਸਾਰੀ ਸੰਗਤ ਜਿਹੜੀ ਹੈ ਇਹ ਗੁਰੂ ਕੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਦਰਸ਼ਨ ਕਰਨ ਜਾ ਰਹੀ ਹੈ। ਪਰ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਰਕਾਰ ਨੇ ਗੁਰੂ ਘਰ ਆਉਣ ਵਾਲੀ ਸੰਗਤ ਦੀਆਂ ਤਲਾਸ਼ੀਆਂ ਲਈਆਂ। ਚਲੋ ਸਰਕਾਰ ਦੀਆਂ ਆਪਣੀਆਂ ਮਜਬੂਰੀਆਂ, ਪਰ ਇਹਦੇ ਬਾਵਜੂਦ ਤੁਸੀਂ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਹਾਜ਼ਰ ਹੋਏ ਹੋ। ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ 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 ਧੰਨਵਾਦ ਕਰਦਾ। ਖਾਲਸਾ ਸਾਜਨਾ ਦਿਵਸ ਸਿੱਖ ਪੰਥ ਦਾ ਮਹਾਨ ਪਾਵਨ ਪਵਿੱਤਰ ਪਰਵ ਹੈ, ਗੌਰਵਮਈ ਪਰਵ ਹੈ, ਔਰ ਮੈਂ ਇਸ ਪਰਵ ਦੀਆਂ ਸਮੁੱਚੇ ਗੁਰੂ ਖਾਲਸਾ ਪੰਥ ਨੂੰ, ਦੁਨੀਆ ਭਰ ਦੇ ਵਿੱਚ ਬੈਠੀ ਸਿੱਖ ਸੰਗਤ ਨੂੰ ਬਹੁਤ 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 ਵਧਾਈ ਵੀ ਦੇਣਾ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਇਹ ਸੂਰਬੀਰ ਯੋਧਿਆਂ ਦੀ ਧਰਤੀ ਹੈ। ਤੇ ਪ੍ਰੋਫੈਸਰ ਪੂਰਨ ਸਿੰਘ ਨੇ ਸ਼ਬਦ ਕਹੇ ਸੀ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਕਿਹੜੇ ਸੂਬੇ ਦੇ ਹਾਲਾਤ ਖਰਾਬ ਹੁੰਦੇ ਆ ਪਤਾ? ਉਸ ਸੂਬੇ ਦੇ ਹਾਲਾਤ ਖਰਾਬ ਮੰਨੇ ਜਾਂਦੇ ਆ ਜਿੱਥੇ ਦੋ ਭਾਈਚਾਰਿਆਂ ਦੇ ਵਿਚਕਾਰ ਹਿੰਸਕ ਦੰਗੇ ਹੋ ਜਾਣ, ਫਸਾਦ ਹੋ ਜਾਣ। ਆਪਾਂ ਕਹਿ ਸਕਦੇ ਹਾਂ ਕਿ ਸੂਬੇ ਦੇ ਹਾਲਾਤ ਖਰਾਬ ਹੋ ਜੇ। ਜਾਂ ਹਾਲਾਤ ਖਰਾਬ ਉਦੋਂ ਹੁੰਦੇ ਆ ਜਦੋਂ ਕਿਸੇ ਮੁੱਦੇ ਨੂੰ ਲੈ ਕੇ ਲੋਕਾਂ ਦਾ ਸਰਕਾਰ ਦੇ ਨਾਲ ਟਕਰਾਅ ਹੋ ਜੇ ਤੇ ਉਹ ਟਕਰਾਅ ਜਿਹੜਾ ਹੈ ਉਹ ਹਿੰਸਕ ਰੂਪ ਧਾਰਨ ਕਰ ਜੇ, ਕਈ ਮੌਤਾਂ ਹੋ ਜਾਣ, ਗੋਲੀਆਂ ਚੱਲ ਜਾਣ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਖੂਨ ਵਹਿ ਜੇ ਤੇ ਫਿਰ ਆਪਾਂ ਕਹਿੰਦੇ ਆ ਕਿ ਸੂਬੇ ਦੇ ਜਿਹੜੇ ਹਾਲਾਤ ਹੈ ਉਹ ਖਰਾਬ ਹੋ ਗਏ। ਪਰ ਪੰਜਾਬ ਦੇ ਵਿੱਚ ਐਸਾ ਕੁਝ ਨਹੀਂ ਹੈ। ਨਾ ਗੁਰੂ ਪਿਆਰਿਓ ਇੱਥੇ ਦੋ ਭਾਈਚਾਰਿਆਂ ਦੇ ਵਿਚਕਾਰ ਕੋਈ ਗੜਬੜ ਹੋਈ ਹੈ, ਕੋਈ ਤਲਵਾਰਾਂ ਚੱਲੀਆਂ ਨੇ, ਛਵੀਆਂ ਚੱਲੀਆਂ ਨੇ, ਨਾ ਇੱਥੇ ਜਿਹੜਾ ਸਰਕਾਰ ਦੇ ਨਾਲ ਟਕਰਾਅ ਦੇ ਵਿੱਚ ਕੋਈ ਗੋਲੀਆਂ ਚੱਲੀਆਂ ਨੇ, ਕੋਈ ਤੀਰ ਚੱਲੇ ਨੇ, ਕੋਈ ਬਰਛੇ ਚੱਲੇ ਨੇ, ਕੋਈ ਕਿਰਪਾਨਾਂ ਚੱਲੀਆਂ ਨੇ। ਪਰ ਫਿਰ ਵੀ ਪੰਜਾਬ ਨੂੰ ਜਿਹੜਾ ਹੈ ਉਹ ਹਿੰਦੁਸਤਾਨ ਦਾ ਗੜਬੜੀ ਵਾਲਾ ਸੂਬਾ ਜਿਹੜਾ ਹੈ ਉਹ ਕਿਹਾ ਜਾ ਰਿਹਾ। ਤੇ ਜਿੱਥੇ ਫਸਾਦ ਹੋਏ ਆ, ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋਣੀ, ਇਹ ਇੱਕ ਵੱਖਰਾ ਮੈਟਰ ਹੈ। ਪਰ ਜਿਨ੍ਹਾਂ ਸੂਬਿਆਂ ਦੇ ਵਿੱਚ ਹਾਲਾਤ ਖਰਾਬ ਹੋਏ ਨੇ, ਭਾਈਚਾਰਿਆਂ ਦੇ ਦਰਮਿਆਨ ਦੰਗੇ ਹੋਏ ਨੇ, ਉਹਨਾਂ ਨੂੰ ਛੱਡ ਕੇ ਪੰਜਾਬ ਨੂੰ ਜਿਹੜਾ ਹੈ ਉਹ ਗੜਬੜੀ ਵਾਲਾ ਸੂਬਾ ਜਿਹੜਾ ਉਹ ਪ੍ਰਚਾਰਿਆ ਜਾ ਰਿਹਾ ਹੈ। ਪੰਜਾਬ ਦੇ ਵਿੱਚ ਬਿਲਕੁਲ ਅਮਨ ਅਮਾਨ ਹੈ।
ਔਰ ਸਾਡੀ ਅਰਦਾਸ ਵੀ ਹੈ ਕਿ ਪੰਜਾਬ ਦੇ ਵਿੱਚ ਅਮਨ ਅਮਾਨ ਜਿਹੜਾ ਹੈ ਉਹ ਰਹੇ। ਕਈ ਵਾਰ ਕੀ ਹੁੰਦਾ ਹੈ, ਸ਼ਾਂਤ ਪਾਣੀ ਹੁੰਦਾ ਨਾ, ਸ਼ਾਂਤ ਪਾਣੀ, ਤੇ ਸ਼ਰਾਰਤੀ ਜਿਹੜੇ ਲੋਕ ਹੁੰਦੇ ਆ ਨਾ, ਉਹ ਆਪ ਹੀ ਪਾਣੀ ਦੇ ਵਿੱਚ ਪੱਥਰ ਸੁੱਟ ਕੇ ਤੇ ਫਿਰ ਕਹਿ ਦਿੰਦੇ, ਦੇਖिए पानी कितना हिल रहा है, कितनी गड़बड़ है पानी में। कोई गड़बड़ नहीं है, कोई इत्थे जड़ा है बदअमनी नहीं है। इस करके मैं फिर इस तख्त श्री दमदमा साहब की पावन धरती तो कहना चाहना कि आओ, बेखौफ होके आओ, बेपरवाह होके आओ। हाँ, लापरवाही नहीं बरतनी, असी लापरवाही कदे भी नहीं बरतनी चाहिए। लापरवाही ते बेपरवाही च फर्क हुंदा है साध संगत जी। लापरवाही जिहड़ी है ये एक औगण है ते बेपरवाही जिहड़ी है वो गुण है। पातशाह ने सिख नूं लापरवाह नहीं बनाया, बेपरवाह बनाया। लापरवाही कदे नहीं बरतनी, ना घर दे विच ते ना बाहर दे विच, ना कट्ठां दे विच, लेकिन बेपरवाही जिहड़ी है वो साडे अंदर जरूर रहनी चाहिदी है। वध तो वध गिणती दे विच आओ। खंडे बाटे दा अज अमृत संचार होना है। खंडे बाटे दी पहल छको, गुरु वाले बनो ते इस ਮਾਣਮੱਤੇ ਇਤਿਹਾਸ ਨੂੰ ਯਾਦ ਕਰੋ। ਜਥੇਬੰਦੀ ਦਲ ਖਾਲਸਾ ਨੇ ਇੱਕ ਅਹਿਮ ਕਦਮ ਪੁੱਟਦਿਆਂ ਵਿਸਾਖੀ ਮੌਕੇ ਸਿੱਖ ਸ਼ਖਸੀਅਤਾਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਸਰਕਾਰੇ ਖਾਲਸਾ ਦਾ ਪਰਚਮ ਲਹਿਰਾਇਆ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀਆਂ ਬਰੂਹਾਂ ਤੇ ਖੁੱਲੇ ਮੈਦਾਨ ਦੇ ਵਿੱਚ ਸਿੱਖ ਰਾਜ ਦਾ ਝੰਡਾ ਝੁਲਾਇਆ ਗਿਆ। 5 ਨੌਜਵਾਨਾਂ ਨੇ ਸ਼੍ਰੀ ਸਾਹਿਬਾਂ ਨਾਲ ਸਲਾਮੀ ਦਿੱਤੀ। ਦੇਸ਼ ਯੁਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ ਦਾ ਸ਼ਬਦ ਪੜਿਆ ਗਿਆ ਅਤੇ ਰਾਜ ਕਰੇਗਾ ਖਾਲਸਾ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ। ਇਸ ਮੌਕੇ ਦਲ ਖਾਲਸਾ ਦੇ ਨੁਮਾਇੰਦਿਆਂ ਨੇ ਮੀਡੀਆ ਨਾਲ ਵਿਚਾਰ ਸਾਂਝੇ ਕੀਤੇ। ਅੱਜ ਇੱਥੇ ਦਲ ਖਾਲਸਾ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਸਰਕਾਰੇ ਖਾਲਸਾ ਦਾ ਝੰਡਾ ਝੁਲਾਇਆ ਗਿਆ ਆ। ਇੱਥੇ 2 ਝੰਡੇ ਝੁਲਾਏ ਗਏ ਨੇ, ਸਾਡੇ ਪਿੱਛੇ ਤੁਸੀਂ ਵੇਖ ਸਕਦੇ ਹੋ। ਇੱਕ ਪੁਰਾਤਨ ਝੰਡਾ ਜਿਹੜਾ ਸਰਕਾਰੇ ਖਾਲਸਾ ਦਾ, ਔਰ ਦੂਸਰਾ ਝੰਡਾ ਜਿਹੜਾ ਆ ਹੋ ਸਕਦਾ ਕਈਆਂ ਨੇ ਪਹਿਲੀ ਵਾਰ ਵੇਖਿਆ ਹੋਵੇ, ਬਟ ਇਹ ਪਿਛਲੇ ਲੰਬੇ ਸਮੇਂ ਤੋਂ ਦਲ ਖਾਲਸਾ ਇਸ ਝੰਡੇ ਨੂੰ ਵੀ ਝੁਲਾਉਂਦਾ ਆ ਰਿਹਾ ਹੈ। ਇਹ ਮੌਜੂਦਾ ਸੰਘਰਸ਼ ਨੂੰ ਸਮਰਪਿਤ ਇੱਕ ਝੰਡਾ ਜਿਹੜਾ ਡਿਜ਼ਾਈਨ ਕੀਤਾ ਗਿਆ, ਜਿਸ ਨੂੰ ਪ੍ਰਵਾਨਿਤ ਅਜੇ ਕੌਮ ਨੇ ਕਰਨਾ ਹੈ, ਪਰ ਇਹ ਪ੍ਰਪੋਜ਼ਡ ਝੰਡਾ ਆ। ਸੋ ਇਹ ਇੱਕ ਕੰਟੀਨਿਊਟੀ ਦਰਸਾਉਂਦਾ ਹੈ ਕਿ ਜਿਹੜਾ ਸਰਕਾਰੇ ਖਾਲਸਾ ਦਾ ਰਾਜ ਹੀ, ਉਹ ਰਾਜ ਦੀ ਪ੍ਰਾਪਤੀ ਦੇ ਲਈ ਅੱਜ ਵੀ ਸਿੱਖ ਕੌਮ ਦਾ ਸੰਘਰਸ਼ ਜਾਰੀ ਆ। ਝੰਡੇ ਬਦਲੇ ਨੇ, ਨਾਮ ਬਦਲੇ ਨੇ, ਮਗਰ ਸੋਚ ਤੇ ਭਾਵਨਾ ਸਾਡੀ ਇੱਕੋ ਹੀ ਆ। ਸੰਘਰਸ਼ ਜਿਹੜਾ ਸਰਕਾਰੇ ਖਾਲਸਾ ਦੇ ਦੌਰਾਨ ਜਿਹੜਾ ਇਹ ਉਵੇਂ ਦਾ ਇਹ ਸੰਘਰਸ਼ ਸਾਡਾ ਅੱਜ ਵੀ ਚੱਲਦਾ ਪਿਆ। ਉਹਨੂੰ ਤੁਸੀਂ ਸਰਕਾਰੇ ਖਾਲਸਾ ਕਹਿ ਲਓ, ਸਿੱਖ ਰਾਜ ਕਹਿ ਲਓ, ਚਾਹੇ ਮੌਜੂਦਾ ਸਮੇਂ ਦੇ ਵਿੱਚ ਆਜ਼ਾਦ ਪੰਜਾਬ ਜਾਂ ਸਿੱਧਾ ਖਾਲਿਸਤਾਨ ਕਹਿ ਲਓ, ਸਾਰਿਆਂ ਦੇ ਮਗਰ ਕੰਮ ਕਰਦੀ ਸੋਚ ਤੇ ਭਾਵਨਾ ਇੱਕ ਆ। ਸੋ ਇੱਥੇ ਝੰਡਿਆਂ ਨੂੰ ਅਸੀਂ ਸਲਾਮੀ ਦੇ ਕੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਆ ਕਿ ਸਿੱਖ ਕੌਮ ਇੱਕ ਵੱਖਰੀ ਕੌਮ ਆ, ਇੱਕ ਪ੍ਰਭੂ ਸੱਤਾ ਸੰਪੰਨ ਪੂਰਾ ਨੇਸ਼ਨ ਆ, ਔਰ ਇਸ ਨੂੰ ਭਾਰਤ ਦੀ ਗੁਲਾਮੀ ਜਿਹੜੀ ਆ ਸਵੀਕਾਰ ਨਹੀਂ ਗੀ। ਅਸੀਂ ਆਜ਼ਾਦੀ ਦਾ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਦੇ ਐਂਟਰੀ ਪੁਆਇੰਟਾਂ ਤੇ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਜਾ ਰਹੀ ਹੈ, ਤੁਸੀਂ ਇਸ ਚੀਜ਼ ਨੂੰ ਕਿਸ ਹਿਸਾਬ ਨਾਲ ਦੇਖਦੇ ਹੋ? ਲੋਕਾਂ ਦੇ ਅੰਦਰ ਟੈਰਰ ਦਾ ਮਾਹੌਲ ਜਿਹੜਾ ਉਹ ਕ੍ਰੀਏਟ ਕੀਤਾ ਜਾ ਰਿਹਾ ਹੈ। ਇਸ ਬਾਰੇ ਅਸੀਂ ਪਹਿਲਾਂ ਵੀ ਬੋਲ ਚੁੱਕੇ ਹਾਂ। ਚਾਹੇ ਦਿੱਲੀ ਦੀਆਂ ਫੌਜਾਂ ਸਿੱਧੀਆਂ ਆਈਆਂ ਤੇ ਚਾਹੇ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਕੰਟਰੋਲ ਕੀਤੀਆਂ ਜਾਂਦੀਆਂ ਹਨ, ਇਹ ਲੋਕਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਪੈਦਾ ਕਰਨ ਦਾ ਜਿਹੜਾ ਹੈ ਉਹ ਕੰਮ ਕਰਦੀਆਂ ਪਈਆਂ ਨੇ। ਪਰ ਇੱਥੇ ਅਸੀਂ ਇਕੱਠੇ ਹੋ ਕੇ ਇਹੀ ਸੁਨੇਹਾ ਦਿੱਤਾ ਹੈ ਕਿ ਨਾ ਤਾਂ ਅਸੀਂ ਤੁਹਾਡੀਆਂ ਹਥਿਆਰਬੰਦ ਫੋਰਸਾਂ ਤੋਂ ਡਰਨ ਵਾਲੇ ਆ, ਤੇ ਨਾ ਹੀ ਤੁਹਾਡੇ ਦੇ ਨਾਲ ਸਾਡੇ ਜਿਹੜੇ ਹੌਸਲੇ ਆ ਪਸਤ ਹੋਣ ਵਾਲੇ ਆ। ਆਜ਼ਾਦੀ ਦਾ ਸੰਘਰਸ਼ ਸਾਡਾ ਜਾਰੀ ਰਹੇਗਾ। ਭਗਵੰਤ ਮਾਨ ਇੱਕ ਕਮਜ਼ੋਰ ਤੇ ਨਖਿੱਧ CM ਸਾਬਤ ਹੋਏ ਨੇ, ਜਿਨ੍ਹਾਂ ਨੇ ਆਪਣੇ ਘੁਟਨੇ ਜਿਹੜੇ ਆ ਦਿੱਲੀ ਦੇ ਅੱਗੇ ਪੂਰੀ ਤਰ੍ਹਾਂ ਟੇਕ ਦਿੱਤੇ ਨੇ। ਨਾ ਇਹਨਾਂ ਦੇ ਕੋਲੋਂ ਪ੍ਰਸ਼ਾਸਨ ਸੰਭਲਿਆ, ਨਾ ਇਹਨਾਂ ਦੇ ਕੋਲੋਂ ਸਰਕਾਰ ਸੰਭਲੀ ਆ। ਸੋ ਜਿਹੜੀਆਂ ਇਹ ਤਲਾਸ਼ੀਆਂ ਹੋ ਰਹੀਆਂ ਨੇ, ਭਗਵੰਤ ਮਾਨ ਦੀ ਨਲਾਇਕੀ ਦਾ ਹੀ ਇੱਕ ਕਾਰਨ ਨੇ। ਔਰ ਫਿਰ ਮੈਂ ਰਿਪੀਟ ਕਰ ਰਿਹਾ, ਇਹ ਲੋਕਾਂ ਨੂੰ ਡਰਾਉਣ ਦਾ, ਉਹਨਾਂ ਦੇ ਅੰਦਰ ਦਹਿਸ਼ਤ ਪੈਦਾ ਕਰਨ ਦਾ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ। ਸੋ ਲੋਕ ਉਹਦਾ ਜਵਾਬ ਦੇਣ ਦੇ ਲਈ ਇੱਥੇ ਵੀ ਇਕੱਤਰ ਹੋਏ ਨੇ। ਕੱਲ੍ਹ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਣਗੇ। ਵਿਸਾਖੀ ਮੌਕੇ ਤਲਵੰਡੀ ਸਾਬੋ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪੰਥਕ ਇਕੱਤਰਤਾ ਰੱਖੀ ਗਈ। ਇਸ ਇਕੱਤਰਤਾ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਅਜਿਹਾ ਕੁਝ ਨਹੀਂ ਕੀਤਾ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਨਜਾਇਜ਼ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਇਸ ਮੌਕੇ ਸ਼੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਭੂਮਿਕਾ ਤੇ ਵੀ ਸਵਾਲ ਚੁੱਕੇ। इंडिया की चैनल्स हैं ये सिखों के खिलाफ प्रचार कर रही हैं, खास करके इंडिया टुडे जैसे, जिसने मेरे को इनवाइट किया था बात करने से। तो जब मेरी बात शुरू हुई तो इंडिया टुडे ने अपना चैनल काट दिया। एहो जे हिंदुत्व के चैनल्स इंडिया में चल रहे हैं और हमको हिंदुत्व की चैनल्स और मीडिया के ऊपर एतबार बिल्कुल नहीं है। अमृतपाल सरेंडर करेंगे सर, आपको लग रहा है ऐसा? और सिख नहीं सरेंडर करते होते। किस संत जरनैल सिंह ने सरेंडर किया था? उसकी छाती के ऊपर 78 गोली लगी थी। किस सिख ने? क्या आप
हिंदुत्व का राज हमारे ऊपर डाल रहे हो। ਮਾਨ ਸਾਹਿਬ ਜਦੋਂ ਦੇ ਅੰਮ੍ਰਿਤਪਾਲ ਪੁਲਿਸ ਦੀ ਗਿਰਫਤ ਤੋਂ ਬਾਹਰ ਚੱਲ ਰਹੇ ਨੇ 18 ਤਰੀਕ ਦਾ ਮੈਂ ਜ਼ਿਕਰ ਕਰ ਲਾਂ ਉਸ ਤੋਂ ਬਾਅਦ ਕੋਈ ਤੁਹਾਡੇ ਨਾਲ ਗੱਲਬਾਤ ਹੋ ਪਾਈ ਉਹਨਾਂ ਦੀ? मैं क्यों दसा हुई है कि नहीं हुई? ਸਾਡਾ ਤਾਂ ਪੁੱਛਣਾ ਜੀ ਦੱਸਣਾ ਕੋਈ जे वो रूपोश ने ते फिर वो रूपोश हैगे है, मैथों की घुमाना चाहते हो? ਜਥੇਦਾਰ ਸਾਹਿਬ ਕਹਿ ਰਹੇ ਆ ਕਹਿੰਦੇ ਸਰੈਂਡਰ ਕਰ ਦਿਓ, ਤੁਸੀਂ ਕਹਿ ਰਹੇ ਸਿੱਖ ਕਦੇ ਸਰੈਂਡਰ ਨਹੀਂ ਕਰਦੇ, ਦੋ ਅਲੱਗ-ਅਲੱਗ ਧਰਾਵਾਂ ਹੋ ਗਈਆਂ। नहीं फिर जथेदार साहब नू SGPC ने नियुक्त किया है। SGPC की टर्म खत्म हो चुकी है। 12 साल तो SGPC दे इलेक्शन नहीं हो रहे। जब मोदी साहब अगले साल इलेक्शन नहीं कराएंगे तो फिर जो वो अपॉइंटमेंट करेंगे लोगों की वो जायज़ होगी? नहीं जायज़ होगी। जो जथेदार साहब की अपॉइंटमेंट है वो जायज़ नहीं हुई SGPC के कानून के मुताबिक, तो वो सिक्खी की गल ही नहीं कर सकते। उन्होंने पूछो किहड़े सिख ने सरेंडर किया? कदे सिख सरेंडर किए? मैं नेपाल के बॉर्डर से फड़िया गया सीगा, मैं कोई हत्थ खड़े किए सीगे? ਤਾਂ ਕੀ ਤੁਸੀਂ ਜਥੇਦਾਰ ਨੂੰ ਜਥੇਦਾਰ ਨਹੀਂ ਮੰਨਦੇ ਫਿਰ? मैं ਇਹੋ जी गल नहीं करना चाहता। ਐਨਐਸਏ जथेदार हाँ जी, ਐਨਐਸਏ ਜਿਹੜਾ ਪੰਜਾਬ ਦੇ ਨੌਜਵਾਨਾਂ ਤੇ ਲਾਇਆ ਜਾ ਰਿਹਾ NSA नजायज़ है। अजे तक अमृतपाल सिंह के खिलाफ कोई जुर्म का सबूत नहीं आया। जे सबूत हुंदा ਉਹਦੇ खिलाफ FIR लिखी जाती। अजे तक कोई सबूत अमृतपाल के खिलाफ, दलजीत सिंह कलसी के खिलाफ, पप्पलप्रीत के खिलाफ नहीं आया। जबरदस्ती NSA ਦੇ ਵਿੱਚ ਉਹਨਾਂ ਨੂੰ ਫਸਾਇਆ ਗਿਆ ਜਿਹੜਾ ਗੈਰ ਕਾਨੂੰਨੀ ਹੈ। ਜੋ ਇਮਾਨ ਸਿੰਘ ਨੇ ਹੁਣੇ ਤੁਹਾਨੂੰ ਦੱਸਿਆ ਕਿ UN ਦੇ ਕਾਨੂੰਨ ਦੇ ਖਿਲਾਫ ਹੈ। ਇਹੋ ਜਿਹੇ ਕਾਨੂੰਨ ਦੇ ਥੱਲੇ ਕਿਸੇ ਦੀ ਆਜ਼ਾਦੀ ਨੂੰ खत्म कर देना। लोकसभा ने फिर मुद्दा चुका जाए। सर ये फोर्स जो लगी है, पंजाब पुलिस कह रही है कि यहाँ पर भी आ सकता है अमृतपाल और आपकी स्टेज का भी इस्तेमाल कर सकता है, ऐसी जानकारी ਤੁਹਾਡੇ ਸਾਹਮਣੇ ਤੁਸੀਂ ਇੱਥੇ ਬੈਠੇ ਰਹੋ, ਜੇ ਆਇਆ ਤਾਂ ਦੇਖ ਲਿਓ ਫਿਰ, ਹੈ ਨਾ? ਪਤਾ ਨਹੀਂ ਕੀ ਅਜੀਬ ਗੱਲ ਹੈ ਯਾਰ। नहीं फोर्स लगी सर इससे पहले की डिप्लोमेट सर ਤੁਹਾਡੀਆਂ ਰੈਲੀਆਂ ਇੱਥੇ ਹੁੰਦੀਆਂ ਸੀ, ਕਦੇ ਇੰਨੀ ਫੋਰਸ ਤੁਸੀਂ ਵੀ ਨਹੀਂ ਦੇਖੀ ਹੋਣੀ ਜਿਹੜੀ ਅੱਜ ਨਜ਼ਰ ਆ ਰਹੀ ਹੈ। ਜਦੋਂ ਸ਼ੱਕ ਹੋ ਜੇ ਨਾ, ਜਿਹੜਾ ਮੀਆਂ ਬੀਬੀ ਦਾ ਰਿਸ਼ਤਾ ਹੁੰਦਾ ਹੈ ਉਹ ਟੁੱਟ ਜਾਂਦਾ ਹੈ ਸ਼ੱਕ ਦੇ ਨਾਲ। ਹੁਣ ਹੁਕੂਮਤ ਨੂੰ ਸ਼ੱਕ ਹੋਇਆ ਪਿਆ। ਹੁਣ ਜਦੋਂ ਸ਼ੱਕ ਹੋਇਆ ਹੈ ਤੇ ਇਹੋ ਜਿਹੀ ਕਮਲੀਆਂ ਗੱਲਾਂ ਕਰੀ ਜਾਂਦੇ, ਹੁਣ ਆਪਾਂ ਕੀ ਕਰੀਏ? ਸ਼ੱਕ ਦੇ ਆਧਾਰ ਦੇ ਉੱਤੇ ਤਾਂ ਨਹੀਂ ਨਾ ਆਪਾਂ ਕੁਝ ਕਹਿ ਸਕਦੇ। ਉਹ ਤਲਾਕ ਹੋ ਜਾਂਦੀ ਹੈ ਮੀਆਂ ਬੀਬੀ ਦੇ ਯਾਰ, ਜੇ ਸ਼ੱਕ ਪੈ ਜੇ ਤੇ ਤਾਂ ਇੰਡੀਆ ਨੂੰ ਸ਼ੱਕ ਪਿਆ ਹੋਇਆ। ਇਹਨੂੰ ਵਹਿਮ 1947 ਤੋਂ ਸਿੱਖਾਂ ਦਾ ਪਿਆ ਹੋਇਆ। ਇਹ ਇਹਨਾਂ ਤੋਂ ਖਤਮ ਨਹੀਂ ਹੋ ਰਿਹਾ। ਵਿਸਾਖੀ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਰਾਜਨੀਤੀ ਕਰਨ ਲਈ ਸਰਕਾਰ ਵੱਲੋਂ ਸਾਜ਼ਿਸ਼ ਤਹਿਤ ਸਿੱਖ ਧਾਰਮਿਕ ਸਥਾਨਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਫੌਜ ਤਾਇਨਾਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਵਿਸਾਖੀ ਦਾ ਦਿਹਾੜਾ ਹਰ ਸਾਲ ਸਿੱਖ ਇੰਨੇ ਹੀ ਚਾਅ ਨਾਲ ਮਨਾਉਂਦੇ ਹਨ ਤੇ ਵੱਡੀ ਗਿਣਤੀ ਵਿੱਚ ਗੁਰੂ ਘਰ ਮੱਥਾ ਟੇਕਣ ਆਉਂਦੇ ਹਨ, ਪਰ ਮੈਂ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਪਹਿਲੀ ਵਾਰ ਦੇਖਿਆ ਹੈ ਕਿ ਇਸ ਦਿਹਾੜੇ ਤੇ ਇੰਨੀ ਵੱਡੀ ਗਿਣਤੀ ਵਿੱਚ ਪੁਲਿਸ ਤੇ ਫੌਜ ਦੇ ਜਵਾਨ ਤਾਇਨਾਤ ਹਨ। ਉਹਨਾਂ ਕਿਹਾ ਕਿ ਇਸ ਨਾਲ ਸੰਗਤਾਂ 'ਚ ਸਹਿਮ ਤੇ ਡਰ ਦਾ ਮਾਹੌਲ ਬਣਦਾ ਹੈ, ਪਰ ਇਸ ਦੇ ਬਾਵਜੂਦ ਵੱਡੇ ਪੱਧਰ ਤੇ ਸਿੱਖ ਸੰਗਤਾਂ ਇੱਥੇ ਸ਼ਮੂਲੀਅਤ ਕਰਨ ਪਹੁੰਚੀਆਂ ਹਨ। ਇਹ ਗੁਰੂ ਤੇ ਸਿੱਖ ਦੀ ਪ੍ਰੀਤ ਆ। ਸਿੱਖ ਜਿਹੜੇ ਪੁਰਾਣਾ ਸਮਾਂ ਵੀ ਸੀ, ਜਿਸਲੇ ਅਬਦਾਲੀ ਦਾ ਵੀ ਰਾਜ ਸੀ, ਉਸ ਪਵਿੱਤਰ ਧਰਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਕੇ ਸਿੱਖ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ ਤੋਂ ਬਗੈਰ ਉਸ ਸਥਾਨ ਤੇ ਜਾ ਕੇ ਨਤਮਸਤਕ ਹੁੰਦੇ ਸੀ, ਕਿਉਂਕਿ ਸਿੱਖ ਦੀ ਗੁਰੂ ਨਾਲ ਪ੍ਰੀਤ ਆ। ਇਹ ਲੱਖ ਔਕੜਾਂ ਦੇ ਬਾਵਜੂਦ ਵੀ ਪਹੁੰਚ ਜਾਂਦਾ। ਪਰ ਆ ਜਿਹੜਾ ਅਜੋਕਾ ਯੁੱਗ ਆ, ਕਿਉਂਕਿ ਅਸੀਂ ਆਜ਼ਾਦ ਭਾਰਤ ਦੇ ਵਿੱਚ ਰਹਿ ਰਹੇ ਹਾਂ, ਜਿਹਦੇ ਵਿੱਚ ਸਿੱਖਾਂ ਨੇ ਬਹੁਤ ਵੱਡਾ ਆਪਣਾ ਯੋਗਦਾਨ ਪਾਇਆ। ਚਾਹੇ ਗਦਰੀ ਬਾਬਿਆਂ ਦੀ ਗੱਲ ਕਰ ਲਵਾਂ, ਚਾਹੇ ਬੱਬਰਾਂ ਦੀ ਗੱਲ ਕਰ ਲਵਾਂ, ਇਹ ਆਜ਼ਾਦੀ ਦੇ ਇਸ ਸਮੇਂ ਦੇ ਵਿੱਚ ਇਹੋ ਜਿਹੀਆਂ ਰੋਕਾਂ ਲਾਉਣੀਆਂ, ਇਹ ਮੈਂ ਸਮਝਦਾ ਵਾਜਬ ਨਹੀਂ। ਚਲੋ ਪੁਲਿਸ ਦਾ ਕੰਮ ਹੁੰਦਾ ਆਪਣਾ ਚੈਕਿੰਗ ਕਰਨੀ, ਪਰ ਜਿਸ ਵੇਲੇ ਲੋਕਾਂ ਨੂੰ ਭਾਰੀ ਉਹਨਾਂ ਦੇ ਵਿੱਚ ਹੀ ਲੰਘਣਾ ਪੈਂਦਾ, ਉਹਨਾਂ ਨਾਕਿਆਂ ਦੇ ਵਿੱਚ ਹੀ, ਤੇ ਫਿਰ ਮਨ ਦੇ ਵਿੱਚ ਕਈ ਵਾਰੀ
ਮਨੁੱਖ ਦੇ ਦਹਿਸ਼ਤ ਵੀ ਆਉਂਦੀ ਆ, ਜਾਂ ਹੋਰ 2-4 ਆਲੇ ਦੁਆਲੇ ਵਾਲੇ ਉਹ ਵੀ ਪੁੱਛਦੇ ਪਛਾਉਂਦੇ ਆ। ਸੋ ਮੈਂ ਸਮਝਦਾ ਇਹ ਰੋਕਾਂ ਦੇ ਬਾਵਜੂਦ ਸਿੱਖਾਂ ਦਾ ਇਸ ਪਵਿੱਤਰ ਸਥਾਨ ਤੇ ਵੀ ਇਹ ਵਿਸਾਖੀ ਦਾ ਦਿਹਾੜਾ ਸਾਰੇ ਦੇਸ਼ ਤੇ ਵਿਦੇਸ਼ ਵਿੱਚ ਮਨਾਇਆ ਜਾਂਦਾ। ਜਿੰਨੀ ਸੰਗਤ ਇੱਥੇ ਦਮਦਮਾ ਸਾਹਿਬ ਆਉਂਦੀ, ਇੰਨੀ ਸੰਗਤ ਤਖਤ ਕੇਸਗੜ੍ਹ ਸਾਹਿਬ ਤੇ ਜਾਂਦੀ, ਇੰਨੀ ਸੰਗਤ ਸ੍ਰੀ ਦਰਬਾਰ ਸਾਹਿਬ ਜਾਂਦੀ ਹੈ। ਹਰ ਇੱਕ ਸਥਾਨ ਤੇ ਇਹ ਖਾਲਸਾ ਸਾਜਨਾ ਦਿਵਸ ਜਿਹੜਾ ਖਾਲਸਾ ਵੱਧ ਚੜ ਕੇ ਮਨਾਉਂਦਾ। ਪਰ ਸਰਕਾਰਾਂ ਨੂੰ ਸੰਕੋਚ ਕਰਨਾ ਚਾਹੀਦਾ। ਜੇ ਤਾਂ ਇਸ ਪਵਿੱਤਰ ਸਤਿਗੁਰੂ ਜੀ ਦੀ ਗੁਰਬਾਣੀ ਆ ਨਾ, ਜਿਸ ਪਾਪੀ ਕੋ ਮਿਲੇ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਇੱਥੇ ਤਾਂ ਸਾਰੇ ਜਿਹੜੇ ਉਹ ਬਖਸ਼ੇ ਜਾਂਦੇ ਆ ਕੇ, ਤੇ ਗੁਰੂ ਘਰ ਦੀ ਸਾਡੀ ਇਹ ਪਰੰਪਰਾ ਰਹੀ ਆ। ਸੋ ਪਰੰਪਰਾ ਨੂੰ ਨਮਸਕਾਰ ਕਰਨ ਅੱਜ ਚੇਚੇ ਤੌਰ ਤੇ ਸੰਗਤ ਪਹੁੰਚ ਰਹੀ ਆ। ਤੇ ਮੈਂ ਸੰਗਤ ਨੂੰ ਵੀ ਵਧਾਈ ਦਿੰਦਾ, ਜਿੱਥੇ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਾ, ਉੱਥੇ ਇਸ ਗੱਲ ਦੀ ਵੀ ਵਧਾਈ ਦਿੰਦਾ ਵੀ ਰੋਕਾਂ ਤੁਹਾਡੇ ਲਈ ਕੁਝ ਵੀ ਨਹੀਂ ਗਿਆ। ਜੇ ਕੋਵਿਡ ਦਾ ਸਮਾਂ ਸੀ ਤਾਂ ਵੀ ਤੁਸੀਂ ਤਖਤ ਕੇਸਗੜ੍ਹ ਸਾਹਿਬ ਤੇ ਇਸ ਤਰ੍ਹਾਂ ਪਹੁੰਚਦੇ ਹੋਲੇ ਮਹੱਲੇ ਲਈ, ਤੇ ਅੱਜ ਵਿਸਾਖੀ ਦੇ ਦਿਹਾੜੇ ਤੇ ਵੀ ਤੁਸੀਂ ਇਸ ਤਖਤ ਸਾਹਿਬ ਤੇ ਨਮਸਕਾਰ ਪਹੁੰਚੇ ਕਰਨ। ਤੁਹਾਡਾ ਸਾਰਿਆਂ ਨੂੰ ਜਿਵੇਂ ਵੀ ਆਖਦਾ ਧੰਨਵਾਦ ਵੀ ਕਰਦਾ। ਗੁਰੂ ਕਿਰਪਾ ਕਰੇ। ਪ੍ਰਧਾਨ ਜੀ, ਪੁਲਿਸ ਅਧਿਕਾਰੀ ਕਹਿੰਦੇ ਆ ਵੀ ਤਖਤ ਸਾਹਿਬ ਤੇ ਦਮਦਮਾ ਸਾਹਿਬ ਹੋ ਗਿਆ, ਕੇਸਗੜ੍ਹ ਸਾਹਿਬ ਹੋ ਗਿਆ ਜਾਂ ਅਕਾਲ ਤਖਤ ਸਾਹਿਬ ਤੇ ਬਹੁਤ ਜ਼ਿਆਦਾ ਸੰਗਤ ਆਉਂਦੀ ਹੈ, ਤਾਂ ਕਰਕੇ ਪੁਲਿਸ ਲਾਈ ਵੀ। ਪਹਿਲਾਂ ਵੀ ਐਂ ਲੱਗਦੀ ਰਹੀ ਹੈ ਕਿ ਐਤਕੀ ਕਿਉਂ ਲਾਈ ਹੈ, ਕਿ ਐਤਕੀ ਕੁਝ ਖਾਸ ਲੱਗ ਰਿਹਾ? ਮੈਨੂੰ ਲੱਗਦਾ ਵੀ ਜਿਵੇਂ ਚਰਚਾ ਚੱਲੀ ਅੰਮ੍ਰਿਤਪਾਲ ਨੇ ਪਹੁੰਚਣਾ ਇੱਥੇ ਆਤਮ ਸਮਰਪਣ ਕਰਨਾ, ਕੋਈ ਇਸ ਤਰ੍ਹਾਂ ਦੀ ਤੁਹਾਡੇ ਕੋਲ ਗੱਲਬਾਤ ਹੋਈ ਹੈ? ਦੇਖੋ, ਪੁਲਿਸ ਆਪਣੇ ਤੌਰ ਤੇ ਜੋ ਮਰਜ਼ੀ ਕਹਾਣੀਆਂ ਘੜੀ ਜਾਵੇ, ਅੱਜ ਤੱਕ ਦਾ ਰਿਕਾਰਡ ਆ ਕਿ ਜਦੋਂ ਕਦੋਂ ਵੀ ਕੋਈ ਜੋੜ ਮੇਲੇ ਹੁੰਦੇ ਆ, ਸੰਗਤ ਵੱਧ ਚੜ ਕੇ ਆਉਂਦੀ ਆ। ਪੁਲਿਸ ਠੀਕ ਆ, ਤਦ ਵੀ ਮਾੜਾ ਮੋਟਾ ਕਰਦੀ, ਪਰ ਐਵੇਂ ਨਹੀਂ ਸੀ। ਹੁਣ ਤਾਂ ਇਸ ਵਾਰ ਦਾ ਜੋ ਸਿਸਟਮ ਚੱਲਿਆ ਆ, ਇਹ ਮੇਰਾ ਖਿਆਲ ਪਹਿਲੀ ਵਾਰੀ ਮੈਂ ਦੇਖਿਆ ਬਲੂ ਸਟਾਰ ਤੋਂ ਬਾਅਦ ਵੀ ਇੰਨੀਆਂ ਵੱਡੀਆਂ ਰੋਕਾਂ, ਫਿਰ ਉਹਨਾਂ ਨੂੰ ਸਾਰਿਆਂ ਨੂੰ ਚੈੱਕ ਕਰਨਾ। ਤੇ ਪਰ ਫਿਰ ਵੀ ਉਹਦੇ ਬਾਵਜੂਦ ਤਕਰੀਬਨ ਸੰਗਤ ਦੀ ਜਿਹੜੀ ਆਮਦ ਹੈ ਬਹੁਤ ਵੱਡੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਧਾਇਕ ਵਿਕਰਮਜੀਤ ਸਿੰਘ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਆਪ ਜੇਲ੍ਹ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਦੇ ਹਨ, ਪਰ ਆਏ ਦਿਨ ਜੇਲ੍ਹਾਂ ਵਿੱਚ ਫੋਨ ਬਰਾਮਦ ਕੀਤੇ ਜਾ ਰਹੇ ਹਨ। ਵੱਡੇ ਗੈਂਗਸਟਰ ਜੇਲ੍ਹਾਂ 'ਚ ਬੈਠ ਕੇ ਇੰਟਰਵਿਊ ਕਰ ਰਹੇ ਹਨ, ਪਰ ਸਰਕਾਰ ਇਸ ਤੇ ਕੁਝ ਨਹੀਂ ਕਰ ਰਹੀ। ਹਿੰਦੂ ਸਿੱਖ ਏਕਤਾ, ਭਾਈਚਾਰਕ ਸਾਂਝ, ਅਮਨ ਸ਼ਾਂਤੀ, ਕਾਨੂੰਨ, ਇੱਕ ਸਭ ਤੋਂ ਵੱਡੇ ਮੁੱਦੇ, ਉਹਦੇ ਤੇ ਜਵਾਬ ਕੋਈ ਨਹੀਂ। ਐਂਡ ਦ ਸੈਡੈਸਟ ਪਾਰਟ ਇਜ਼ ਕਿ ਮੁੱਖ ਮੰਤਰੀ ਸਾਹਿਬ ਆਪ ਜੇਲ੍ਹ ਦੇ ਮਿਨਿਸਟਰ ਨੇ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋ ਜਾਏ, ਜਿਸ ਬੰਦੇ ਨੂੰ ADGP ਜੇਲ੍ਹ 'ਚ ਲਾਇਆ ਗਿਆ ਸੀ ਉਹਨੂੰ ਬਦਲਤਾ ਜਾਵੇ। ਤੇ ਇੱਕ ਗੱਲ ਬੜੀ ਸਪਸ਼ਟ ਹੈ ਕਿ ਉਹਨਾਂ ਦੀ ਕੰਪਲੇਸੈਂਸੀ, ਕੋਈ ਕਮੀ ਪੇਸ਼ੀ ADGP ਸਾਹਿਬ ਦੀ ਵੇਖੀ ਗਈ ਹੈ। ਭਾਵੇਂ ਕਵਰ ਅਪ ਆਪਰੇਸ਼ਨ ਕੀਤਾ ਸੀ ਸ਼ੁਰੂ, 2 ਮੈਂਬਰ ਫੈਕਟ ਫਾਈਂਡਿੰਗ ਕਮੇਟੀ ਬਣਾਈ, DGP ਕੁਲਦੀਪ ਸਿੰਘ ਐਂਡ ADGP ਜੇਲ੍ਹ ਚੰਦਰ ਸ਼ੇਖਰ। ਪਹਿਲੀ ਵਾਰੀ ਵੇਖਿਆ ਕਿ ਆਪ ਦੀ ਇਨਕੁਆਇਰੀ ਆਪ ਹੀ ਇੱਕ ਅਫਸਰ ਕਰ ਰਿਹਾ, ਮਗਰ ਉਹਨਾਂ ਨੂੰ ਵਿਚਕਾਰ ਬਦਲਤਾ ਗਿਆ। ਮਗਰ ਚੰਦਰ ਸ਼ੇਖਰ ਨੂੰ ਲਾਇਆ ਕਿਹਨੇ ਸੀ? ਲਾਇਆ ਤਾਂ ਭਗਵੰਤ ਮਾਨ ਜੀ ਨੇ ਆਪ ਸੀ। ਭਗਵੰਤ ਮਾਨ ਜੀ ਆਪ ਜੇਲ੍ਹ ਦੇ ਮਿਨਿਸਟਰ ਨੇ। So if Chandrasekhar is responsible for what is going on in jails, how come the minister is not responsible because he is the appointing authority? ਇਸੇ ਤਰੀਕੇ ਨਾਲ ਲਾਅ ਐਂਡ ਆਰਡਰ ਦੇ ਮੁੱਦੇ ਤੇ, ਚਾਹੇ ਉਹ RPG ਅਟੈਕਸ ਨੇ, ਚਾਹੇ ਉਹ ਫਰੋਤੀਆਂ ਨੇ, ਕੰਟਰੈਕਟ ਕਿਲਿੰਗ ਨੇ, ਔਰ ਕਿਵੇਂ ਜੇਲ੍ਹ ਤੋਂ ਓਪਨਲੀ ਐਂਡ ਬੜਾ ਸਟਰੋਂਗਲੀ ਉਹ ਕਹਿ ਰਹੇ ਹਾਂ ਅਸੀਂ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ, ਤੇ ਚੀਫ ਮਿਨਿਸਟਰ ਸਾਹਿਬ ਦਾ ਅੱਜ ਤੱਕ ਉਹਦੇ ਤੇ ਕੋਈ ਸਪਸ਼ਟੀਕਰਨ ਜਾਂ ਕੋਈ ਬਿਆਨ ਨਹੀਂ, ਜਦਕਿ ਹੀ ਵਾਸ ਦਾ ਮਿਨਿਸਟਰ ਇੰਚਾਰਜ ਫॉर ਜੇਲਸ। ਔਰ ਇਹ ਜਿੰਨੇ ਵੀ ਕਿਲਰਸ ਨੇ ਸਿੱਧੂ ਮੂਸੇਵਾਲੇ ਦੇ, ਜੇ ਉਹ ਦਿੱਲੀ 'ਚ ਸੀ, ਉੱਥੇ ਵੀ ਜੇਲ੍ਹ ਦਾ ਪ੍ਰਬੰਧ ਆਮ ਆਦਮੀ ਪਾਰਟੀ ਦੀ ਸਰਕਾਰ से ਦਾ ਸੀ ਕਿ ਹਾਊ ਕੈਨ ਦੇ ਰਨ ਅਵੇ ਫਰਮ ਦ ਰਿਸਪੌਂਸਿਬਿਲਿਟੀ। ਔਰ ਜੋ ਲੇਟੈਸਟ ਹਾਲਾਤ ਬਣੇ ਆ ਕਿ ਕਿਸਾਨਾਂ ਦਾ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ। ਪਿਛਲੇ ਸਾਲ ਵੀ ਗੁਲਾਬੀ ਸੁੰਡੀ ਦੀ ਮਾਰ ਪਈ ਸੀ। ਕਿਸਾਨ ਵਰ ਪ੍ਰੋਮਿਸਡ ਔਰ ਦੈਟ ਵੀਡੀਓ ਕਲਿੱਪ ਡਸ ਦ ਰਾਉਂਡ ਕਿ ਗਿਰਦਾਵਰੀ ਬਾਅਦ 'ਚ ਹੋਊਗੀ, ਮੁਆਵਜ਼ਾ ਪਹਿਲਾਂ ਮਿਲੂਗਾ। ਔਰ ਦੂਜੀ ਗੱਲ ਇਹ ਵੀ ਕਰਦੇ ਸੀ, ਕਿਉਂਕਿ ਦਿੱਲੀ ਮਾਡਲ ਨੂੰ ਬਾਰ-ਬਾਰ ਇਹ ਗੱਲ ਕਰਦੇ ਆ, ਦਿੱਲੀ ਮਾਡਲ 'ਚ ਕਹਿੰਦੇ ਸੀ ਕਿ ਕੇਜਰੀਵਾਲ ਸਾਹਿਬ ਨੇ 20,000 ਪਰ ਏਕੜ
ਦਿੱਤਾ ਦਿੱਲੀ 'ਚ, ਤੇ ਭਾਈ ਪੰਜਾਬ 'ਚ ਤੁਸੀਂ ਦਿੱਲੀ ਮਾਡਲ ਨੂੰ ਬਾਰ-ਬਾਰ ਲਾਗੂ ਕਰਨ ਦੀ ਗੱਲ ਕਰਦੇ ਹੋ, ਪੰਜਾਬ 'ਚ ਕਿਉਂ ਨਹੀਂ ਦਿੰਦੇ? ਹਲੇ ਪਿਛਲੀ ਗੁਲਾਬੀ ਸੁੰਡੀ ਦੀ ਮੁਆਵਜ਼ਾ ਨਹੀਂ ਮਿਲਿਆ ਤੇ ਮੌਜੂਦਾ ਤਾਂ ਆਲਰੇਡੀ ਕਿਸੇ ਨੂੰ ਆਸ ਹੀ ਕੀ ਹੈ। ਅਨਓਫੀਸ਼ੀਅਲੀ ਸਭ ਨੂੰ ਪਤਾ ਹੈ ਕਿ ਬਹੁਤ ਛੋਟੀ ਰਕਮ, ਕਿ ਕੱਲਾ ਤੁਸੀਂ ਬਿਲੋ 33% ਦਿਖਾਣਾ ਨੁਕਸਾਨ ਹੋਇਆ, ਭਾਵੇਂ ਨੁਕਸਾਨ 100% ਦਾ ਹੋਵੇ, ਮੰਨਣਾ ਹੀ ਨਹੀਂ ਕਿ ਹੋਇਆ। ਔਰ ਅਸੀਂ ਸਾਰਿਆਂ ਨੇ ਆਪਣੇ ਹਲਕਿਆਂ 'ਚ ਫਿਰ ਕੇ ਵੇਖਿਆ, ਔਰ ਕਿਸਾਨ ਜਥੇਬੰਦੀਆਂ ਦੀ ਜਿਹੜੀ ਵੱਡੀ ਡਿਮਾਂਡ ਹੈ ਕਿ ਮੁਆਵਜ਼ਾ 50,000 ਰੁਪਏ ਕਿੱਲੇ ਹੋਣੇ ਚਾਹੀਦਾ, ਉਹਦੇ ਵਾਸਤੇ ਵੀ ਮੁੱਖ ਮੰਤਰੀ ਸਾਹਿਬ ਨੇ ਅੱਜ ਤੱਕ ਜਿਹੜਾ ਕਹਿੰਦੇ ਸਨ ਕਿ ਵਿਸਾਖੀ ਤੋਂ ਪਹਿਲਾਂ ਦੇ ਦਿੱਤਾ ਜਾਊਗਾ, ਹਲੇ ਤੱਕ ਇੱਕ ਚੈੱਕ ਵੀ ਨਹੀਂ ਗਿਆ। ਸੋ ਕਿਸਾਨੀ ਨੂੰ ਮਤਰੇਈ ਵਾਲਾ ਸਲੂਕ ਔਰ ਦਿੱਲੀ ਦਾ ਜੋ ਫੈਸਲਾ ਇਹਦੇ 'ਚ, ਚਾਹੇ ਉਹ ਕਿਸਾਨਾਂ ਦੇ ਨਾਲ ਉਹਨਾਂ ਦਾ ਜਿਹੜਾ ਵੈਲਿਊ ਕੱਟ ਦੀ ਗੱਲ ਕੀਤੀ ਆ ਉਹਦੇ ਖਿਲਾਫ ਵੀ, ਔਰ ਨਾ ਕਿਸਾਨਾਂ ਦਾ ਮੁੱਦਾ ਸਹੀ ਤਰੀਕੇ ਨਾਲ ਦਿੱਲੀ ਜਾ ਕੇ ਉਠਾਇਆ ਜਾ ਰਿਹਾ। ਇਹ ਸਾਰੇ ਮੁੱਦੇ ਕਿਸਾਨੀ, ਐਸਸੀ ਸਕਾਲਰਸ਼ਿਪ, ਮੁਲਾਜ਼ਮ, ਵਪਾਰੀ, ਇੰਡਸਟਰੀ, ਇਹਨਾਂ ਸਾਰਿਆਂ ਦੇ ਮੁੱਦਿਆਂ ਨੂੰ ਲੈ ਕੇ ਸਭ ਨੇ ਮਹਿਸੂਸ ਕੀਤਾ ਲਾਅ ਐਂਡ ਆਰਡਰ ਨੂੰ ਲੈ ਕੇ ਲੋਕਾਂ 'ਚ ਜਾਣਾ, ਔਰ ਲੋਕਾਂ ਨੂੰ ਪਿਛਲੇ 1 ਸਾਲ 'ਚ ਸਮਝ ਆ ਗਈ ਹੈ ਜਦ ਆਮ ਆਦਮੀ ਪਾਰਟੀ ਸਰਕਾਰ ਅੰਡਰ ਦ ਲੀਡਰਸ਼ਿਪ ਆਫ ਭਗਵੰਤ ਮਾਨ, ਕੰਟਰੋਲਡ ਬਾय ਰਿਮੋਟ ਕੰਟਰੋਲਡ ਬਾय ਦਿੱਲੀ, ਇਹ ਫੈਸਲੇ ਨਹੀਂ ਰਹਿ ਸਕਦੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕੇਂਦਰ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਫਿਰਕੂ ਆਧਾਰ ਤੇ ਦੇਸ਼ ਦਾ ਧਰੂਵੀਕਰਨ ਨਾ ਕਰੋ। ਉਹਨਾਂ ਕਿਹਾ ਕਿ NCERT ਦੀਆਂ ਕਿਤਾਬਾਂ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਦੱਸ ਕੇ ਦੇਸ਼ ਭਗਤ ਸਿੱਖ ਭਾਈਚਾਰੇ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ। ਮੈਂ ਇਹਨਾਂ ਕਿਤਾਬਾਂ ਨੂੰ ਤੁਰੰਤ ਵਾਪਸ ਲੈਣ ਲਈ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਪੱਤਰ ਲਿਖਿਆ ਹੈ। ਭਾਰਤ ਕਿਸੇ ਇੱਕ ਭਾਈਚਾਰੇ ਦਾ ਦੇਸ਼ ਨਹੀਂ ਹੈ, ਸਾਰਿਆਂ ਦਾ ਸਾਂਝਾ ਹੈ। ਅਨੇਕਤਾ ਵਿੱਚ ਏਕਤਾ ਇਸ ਦੀ ਪਹਿਚਾਣ ਹੈ। ਇਹ ਸਾਡਾ ਦੇਸ਼ ਹੈ ਅਤੇ ਅਸੀਂ ਫਿਰਕੂ ਏਜੰਡੇ ਨੂੰ ਰੱਦ ਕਰਦੇ ਹਾਂ। ਅਨੰਦਪੁਰ ਸਾਹਿਬ ਦੇ ਮਤੇ ਨੂੰ ਸਰਕਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਤੋਂ ਬਾਅਦ ਦੇਸ਼ ਦੀ ਸੰਸਦ ਦੁਆਰਾ ਸੰਘੀ ਢਾਂਚੇ ਦੀ ਮੰਗ ਵਜੋਂ ਅਤੇ ਫਿਰ ਭਾਰਤ ਸਰਕਾਰ ਵੱਲੋਂ ਵੀ ਪ੍ਰਵਾਨ ਕੀਤਾ ਗਿਆ ਸੀ। ਉਹਨਾਂ ਸਵਾਲ ਕੀਤਾ ਕਿ ਕੀ NCERT ਦੇਸ਼ ਦੀ ਸੰਸਦ ਅਤੇ ਭਾਰਤ ਸਰਕਾਰ ਤੋਂ ਵੀ ਉੱਪਰ ਹੈ। Anandpur Sahib is a Khalistan resolution. How can you defame a community by same Anandpur Sahib resolution is being adopted by every state, every regional party. Their alliance partners have been sharing stages with us. Parliament has approved it. Punjab Accord has been part of it. So at what extent we will oppose this? You know, I'm writing a letter to the Prime Minister. Okay. You better remove it. Otherwise, why you are trying to polarize? This is our nation. You cannot say it's a nation of one particular religion or community. So do not try to polarize. Just for votes, do not try to play with the sentiments of minority communities. ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਮੁੜ ਤਲਬ ਕੀਤਾ ਹੈ। ਉਹਨਾਂ ਨੂੰ ਅੱਜ ਤਫਤੀਸ਼ 'ਚ ਸ਼ਾਮਿਲ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ। ਬਿਊਰੋ ਦੀ ਰੋਪੜ ਇਕਾਈ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਸਾਬਕਾ ਮੁੱਖ ਮੰਤਰੀ ਖਿਲਾਫ ਭ੍ਰਿਸ਼ਟਾਚਾਰ ਅਤੇ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਵਿਸਾਖੀ ਦੇ ਦਿਨ ਵੀ ਮੈਨੂੰ ਬੁਲਾਇਆ ਗਿਆ ਹੈ ਅਤੇ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਮੈਨੂੰ ਗ੍ਰਿਫਤਾਰ ਕਰਨ, ਕੁੱਟਣ, ਜੇਲ੍ਹ ਭੇਜ ਦੇਣ ਜਾਂ ਫਿਰ ਜਾਨ ਤੋਂ ਮਾਰ ਦੇਣ, ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈ। ਦੱਸ ਦਈਏ ਕਿ ਆਮਦਨ ਨਾਲੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਚੰਨੀ ਨੂੰ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਸੀ। ਪਹਿਲਾਂ ਵਿਜੀਲੈਂਸ ਵੱਲੋਂ ਚੰਨੀ ਨੂੰ 12 ਅਪ੍ਰੈਲ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਜਿਸ ਤੇ ਚੰਨੀ ਨੇ ਅਸਮਰਥਤਾ ਜ਼ਾਹਰ ਕੀਤੀ ਸੀ। ਫਿਰ ਵਿਜੀਲੈਂਸ ਵੱਲੋਂ 20 ਅਪ੍ਰੈਲ ਲਈ ਤਲਬ ਕੀਤਾ ਗਿਆ ਸੀ ਅਤੇ ਹੁਣ ਵਿਜੀਲੈਂਸ ਵੱਲੋਂ ਚੰਨੀ ਨੂੰ ਅੱਜ ਤਲਬ ਕੀਤਾ ਗਿਆ ਹੈ। ਤੇ ਕਹਿ ਕੇ ਵੀ ਆਇਆ ਕਿ ਮੈਂ ਹਰ ਤਰ੍ਹਾਂ ਦਾ ਕਸ਼ਟ ਮੁਸੀਬਤ ਝੱਲਣ ਨੂੰ ਤਿਆਰ ਹੈ। ਜੋ ਇਹਨਾਂ ਨੇ ਕਰਨਾ ਕਰ ਲੈਣ। ਮੈਂ ਆਪਣਾ ਪੱਖ ਆਪਣੀ ਜਨਤਾ ਦੇ ਸਾਹਮਣੇ ਰੱਖਾ ਆ। ਇਹਨਾਂ ਨੇ ਛੁੱਟੀ ਵਾਲੇ ਦਿਨ ਵੀ, ਵਿਸਾਖੀ ਵਾਲੇ ਦਿਨ ਔਰ ਅੰਬੇਦਕਰ ਸਾਹਿਬ ਦੇ ਦਿਨ ਦਫ਼ਤਰ ਮੇਰੇ ਕਰਕੇ ਖੋਲ੍ਹਿਆ, ਮੈਨੂੰ ਟੌਰਚਰ ਜਾਂ ਤੰਗ ਕਰਨ ਵਾਸਤੇ। ਮੈਂ ਇਹਨਾਂ ਨੂੰ ਪੇਸ਼ ਹੋ ਰਿਹਾ। ਗ੍ਰਿਫਤਾਰੀ ਦਾ ਡਰ ਹੈ, ਗ੍ਰਿਫਤਾਰੀ ਹੋ ਸਕਦੀ। ਮੈਨੂੰ ਕੋਈ ਡਰ ਨਹੀਂ। ਹੁਣ ਇਹ ਗ੍ਰਿਫਤਾਰੀ ਕਰਨ, ਇਹ ਮੈਨੂੰ ਮਾਰਨੇ, ਮੈਨੂੰ ਕੁੱਟਣ, ਇਹ ਮੈਨੂੰ ਜੇਲ੍ਹ ਭੇਜਣ, ਇਹ ਮੈਨੂੰ ਜਾਨ ਤੋਂ ਮਾਰ ਦੇਣ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਜਾਂਚ ਹੋਈ, ਕਹਿੰਦੇ ਕਿ ਪ੍ਰੋਪਰਟੀ ਚੈਕਿੰਗ ਹੋਏਗੀ, ਅਕਾਊਂਟ ਚੈੱਕ ਹੋਏਗਾ, ਫੋਰਨ ਚ ਮੈਂ ਇੱਕ ਗੱਲ ਦੱਸਦਾ ਹਾਂ ਕਿ ਜਿਹਦਾ ਆਪਣਾ ਘਰ ਪਿਛਲੇ 5 ਸਾਲਾਂ ਤੋਂ ਕੁਰਕੀ ਪਰ ਹੈ, ਹਾਈ ਕੋਰਟ ਚੋਂ ਸਟੇ ਲਈ ਹੋਈ ਹੈ, ਉਹਦੇ ਪਾਸ ਕਿਆ ਪ੍ਰਾਪਰਟੀ ਹੋ ਸਕਦੀ ਹੈ। ਮੇਰਾ ਜੱਦੀ ਘਰ, ਆਪਣਾ ਘਰ ਜਿਹੜਾ ਮੇਰੇ ਬਾਪੂ ਨੇ ਬਣਾਇਆ ਸੀ, ਜਿੱਥੇ ਅਸੀਂ 50 ਸਾਲ ਤੋਂ ਰਹਿ ਰਹੇ, ਉਹ ਅੱਜ ਕੁਰਕੀ ਪਰ ਆਇਆ ਹੋਇਆ ਹੈ।
ਤੇ ਹਾਈ ਕੋਰਟ ਚੋਂ ਮੈਂ ਸਟੇ ਲੈ ਕੇ ਆਇਆ, ਮੇਰੇ ਕੋਲ ਕੀ ਪ੍ਰਾਪਰਟੀ ਹੋਏਗੀ, ਜੋ ਮਰਜ਼ੀ ਕਰ ਲੈਣਾ। ਜਾਂਚ ਨੂੰ ਕਿਵੇਂ ਦੇਖਦੇ ਹੋ ਤੁਸੀਂ? ਇਹ ਜਾਂਚ ਟੋਟਲੀ ਪੋਲੀਟੀਕਲ ਹੈ, ਔਰ ਇਹਨਾਂ ਨੂੰ ਕਰਨ ਤੋਂ ਜਿਹੜਾ ਕੁਝ ਕਰਦੇ। ਅੱਜ ਕਾਫੀ ਇਮੋਸ਼ਨਲ ਹੋਏ, ਅੱਖਾਂ ਭਰ ਆਈਆਂ ਸੀ ਤੁਹਾਡੀਆਂ। ਦੇਖੋ ਜਦ ਮੈਂ ਪਬਲਿਕ ਦੇ ਵਿੱਚ